ਦੋਸਤੋ ਜਦੋਂ ਅਸੀਂ ਗੱਲ ਕਰਦੇ ਹਾਂ ਰਾਜਨੀਤੀ ਦੀ ਤੇ ਰਾਜਨੀਤੀ ਦੇ ਵਿੱਚ ਸ਼ਾਇਦ ਸਾਡੀ ਭਾਈਵਾਲੀ ਅਜੇ ਬਹੁਤ ਘੱਟ ਆ ਆਸਟ੍ਰੇਲੀਆ ਦੇ ਵਿੱਚ। ਇਹ ਬਹੁਤ ਵਧੀਆ ਗੱਲ ਹੈ ਜੇ ਸਾਡੀ ਭਾਈਵਾਲੀ ਜਿਹੜੀ ਵਧੇਗੀ। ਅਸੀਂ ਬਹੁਤ ਸਾਰੀਆਂ ਮਿਸਾਲਾਂ ਜਿਹੜੀਆਂ ਲੈ ਸਕਦੇ ਹਾਂ ਵੱਖ-ਵੱਖ ਦੇਸ਼ਾਂ ਦੀਆਂ, ਚਾਹੇ ਉਹ ਅਮਰੀਕਾ ਦੀ ਗੱਲ ਕਰ ਲਈਏ, ਕੈਨੇਡਾ ਦੀ ਗੱਲ ਕਰ ਲਈਏ, ਜਿੱਥੇ ਪੋਲੀਟੀਕਲ ਤੌਰ ਦੇ ਉੱਤੇ ਅਸੀਂ ਮਜ਼ਬੂਤ ਹੋਏ ਹਾਂ। ਉਹਦੇ ਨਾਲ ਸਾਡੇ ਭਾਈਚਾਰੇ ਨੂੰ ਹੋਰ ਵੀ ਜ਼ਿਆਦਾ ਸਮਰੱਥਾ ਮਿਲੀ ਆ ਤੇ ਵਧਾਈ ਦੇ ਪਾਤਰ ਨੇ ਉਹ ਵੀਰ ਜਿਹੜੇ ਕਿ ਇੱਥੇ ਰਾਜਨੀਤੀ ਦੇ ਵਿੱਚ ਪਹਿਲ ਕਦਮੀ ਕਰ ਰਹੇ ਆ ਤੇ ਸਾਡੀਆਂ ਬਹੁਤ ਜ਼ਿਆਦਾ ਆਸਾਂ ਜਿਹੜੀਆਂ ਉਹਨਾਂ ਦੇ ਨਾਲ ਨੇ। ਤੇ ਕਮਿਊਨਿਟੀ ਦਾ ਵੀ ਇਹ ਫਰਜ਼ ਬਣਦਾ ਕਿ ਸਾਡੇ ਜਿਹੜੇ ਵੀਰ ਆ ਜਿਹੜੇ ਪੋਲੀਟੀਕਲੀ ਅੱਗੇ ਜਾਣਾ ਚਾਹੁੰਦੇ ਆ ਤੇ ਸਾਡੇ ਜਿਹੜੇ ਮੁੱਦੇ ਆ ਜਿਹੜੇ ਕਿ ਸਾਡੇ ਨਿੱਜੀ ਮੁੱਦੇ ਆ ਉਹਨਾਂ ਨੂੰ ਇੱਥੇ ਦਾ ਜਿਹੜਾ ਪਾਰਲੀਮੈਂਟਰੀ ਤੌਰ ਦੇ ਉੱਤੇ ਜਾਂ ਕੌਂਸਲ ਦੇ ਤੌਰ ਦੇ ਉੱਤੇ ਸਾਡੀ ਜਿਹੜੀ ਆਵਾਜ਼ ਬਣ ਜਾ ਰਹੇ ਆ। ਤੇ ਅੱਜ ਸਾਡੇ ਦਰਮਿਆਨ ਸਰਦਾਰ ਰਣਜੀਤ ਸਿੰਘ ਜੀ ਉਹ ਸਾਡੇ ਦਰਮਿਆਨ ਨੇ ਜਿਹੜੇ ਕਿ ਮਾਊਂਟ ਐਟਕਿੰਸਨ ਵਾਰਡ ਤੋਂ ਜਿਹੜੀ ਮਿਲਟਨ ਕਾਉਂਸਲ ਆ ਉਹਦੀ ਚੋਣ ਲੜਨ ਜਾ ਰਹੇ ਆ। ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਰਣਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੁਬਾਰਕਬਾਦ ਹੈ ਤੇ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਜਿਹੜੀ ਇਹ ਪਹਿਲ ਕਦਮੀ ਜਿਹੜੀ ਕਰ ਰਹੇ ਹੋ ਇੱਥੇ ਆ ਕੇ। ਤੇ ਕਿਉਂਕਿ ਇਹ ਕੋਈ ਸੁਖਾਲਾ ਕੰਮ ਨਹੀਂ ਹੁੰਦਾ। ਤੇ ਕਿੱਦਾਂ ਲੱਗਦਾ ਜਾਂ ਕੀ ਕਾਰਨ ਸੀ ਵੀ ਤੁਹਾਨੂੰ ਲੱਗਾ ਵੀ ਮੈਂ ਇੱਧਰਲੇ ਪਾਸੇ ਆਵਾਂ? ਹਾਂਜੀ, ਦੇਖੋ ਇਹਦੇ ਵਿੱਚ ਇਹ ਹੈ ਜੀ ਕਿ ਕਿਉਂਕਿ ਹੁਣ ਅਸੀਂ ਇਹਨਾਂ ਦੇਸ਼ਾਂ 'ਚ ਹਜੇ ਨਵੇਂ ਆ, ਹਾਲੇ ਆਪਾਂ ਕਹਿ ਸਕਦੇ ਹਾਂ ਸਾਡੀ ਪਹਿਲੀ ਪੀੜ੍ਹੀ ਆ, ਠੀਕ ਆ। ਅਤੇ ਇਸ ਲਈ ਸਾਨੂੰ ਜਿੱਦਾਂ ਹੋਰ ਦੇਸ਼ਾਂ ਦੇ ਮੁਕਾਬਲੇ ਜਿਵੇਂ ਕੈਨੇਡਾ ਆ ਚਾਹੇ UK ਆ ਜਿੱਥੇ ਸਾਡੀ ਸ਼ਾਇਦ ਦੂਜੀ ਤੀਜੀ ਜਨਰੇਸ਼ਨ ਚੱਲ ਰਹੀ ਆ, ਅਤੇ ਉਹਨਾਂ ਨੇ ਜਿਹੜੀਆਂ ਔਕੜਾਂ ਸੀ ਪਹਿਲੀਆਂ ਪੀੜ੍ਹੀਆਂ ਨੇ ਝੱਲ ਲਈਆਂ ਅਤੇ ਉਹਨਾਂ ਨੇ ਥੋੜ੍ਹਾ ਜਿਹਾ ਹਿਸਾਬ ਕਿਤਾਬ ਸਵਾਰ ਦਿੱਤਾ ਤਾਂ ਕਿ ਅਗਲੀਆਂ ਪੀੜ੍ਹੀਆਂ ਨੂੰ ਥੋੜ੍ਹੀ ਸੌਖ ਹੋ ਸਕੇ। ਪਰ ਅਸੀਂ ਹੁਣ ਇੱਥੇ ਪਹਿਲੀ ਪੀੜ੍ਹੀ ਆ ਅਤੇ ਮੈਨੂੰ ਲੱਗਦਾ ਸੀ ਕਿ ਸਾਡੇ ਹੋਰ ਵੀ ਕਮਿਊਨਿਟੀ ਦੇ ਵਿੱਚ ਕਾਫੀ ਮੈਂਬਰਸ ਨੂੰ ਲੱਗਾ ਕਿ ਆਪਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ, ਕਿਉਂਕਿ ਹਜੇ ਕਹਿ ਲਓ ਕਿ ਵੀ ਸਾਡੀ ਸ਼ੁਰੂਆਤ ਆ ਅਤੇ ਸਾਨੂੰ ਜਿਹੜੀਆਂ ਮੁਸੀਬਤਾਂ ਆ ਰਹੀਆਂ ਆ ਤਾਂ ਕਿ ਆਪਾਂ ਥੋੜ੍ਹਾ ਜਿਹਾ ਕਹਿ ਲਓ ਕਿ ਵੀ ਇੱਕ ਪਿੜ ਬੰਨ੍ਹ ਸਕੀਏ ਆਪਣੀ ਆਉਣ ਵਾਲੀ ਪੀੜ੍ਹੀ ਦੇ ਲਈ ਵੀ, ਤਾਂ ਕਿ ਉਹਨਾਂ ਦੇ ਲਈ ਜਿਹੜਾ ਇੱਥੇ ਆ ਵੀ ਸਰਵਾਈਵ ਕਰਨਾ ਜਿਹੜਾ ਸੌਖਾ ਹੋ ਜਾਏ ਜੀ। ਅਤੇ ਕਿਹੜੇ ਤੁਹਾਡੇ ਏਜੰਡੇ ਹੈਗੇ ਆ ਜਾਂ ਮੈਨੀਫੈਸਟੋ ਤੁਹਾਡਾ ਕੀ ਕਹਿ ਰਿਹਾ ਆ ਕਿ ਕਿਸ ਮੁੱਦਿਆਂ ਦੇ ਉੱਤੇ ਮੈਂ ਆਪਣੀ ਕੌਂਸਲ ਦੇ ਵਿੱਚ ਆਵਾਜ਼ ਬਣਨਾ? ਦੇਖੋ, ਮੁੱਦੇ ਤਾਂ ਸਾਡੇ ਏਰੀਆ ਦੇ ਵਿੱਚ ਬਹੁਤ ਆ ਜੀ, ਕਿਉਂਕਿ ਇਹ ਜਿਹੜਾ ਸਾਰਾ ਹੈ ਵੀ ਹਲੇ ਪਿਛਲੇ 2-4 ਸਾਲਾਂ ਦੇ ਵਿੱਚ ਇਹ ਸਾਰਾ ਏਰੀਆ ਡਿਵੈਲਪ ਹੋਇਆ। ਉਸ ਕਰਕੇ ਮਤਲਬ ਜਿਹੜੀਆਂ ਨਿੱਜੀ ਜਾਂ ਜਿਹੜੀਆਂ ਬੇਸਿਕ ਫੈਸਿਲਿਟੀਜ਼ ਵੀ ਕਹਿ ਲਓ ਕਿ ਵੀ ਉਹ ਵੀ ਹਜੇ ਪੂਰੀਆਂ ਜਿਹੜੀਆਂ ਲੋਕਾਂ ਨੂੰ ਨਹੀਂ ਮਿਲ ਰਹੀਆਂ, ਜਿਹਦੇ ਵਿੱਚ ਚਾਹੇ ਪਬਲਿਕ ਟਰਾਂਸਪੋਰਟ ਆ ਜਾਂਦੀ ਆ, ਚਾਹੇ ਨਵੇਂ ਹੋਰ ਸਕੂਲ ਆ ਜਾਂਦੇ ਆ। ਭਾਵੇਂ ਕਿ ਇਹ ਜਿਹੜੇ ਆ ਕਿ ਵੀ ਇਹ ਸਟੇਟ ਦੇ ਮੁੱਦੇ ਹੈਗੇ ਆ, ਪਰ ਫਿਰ ਵੀ ਕੌਂਸਲ ਇਹਦੇ ਵਿੱਚ ਇੱਕ ਵੱਡਾ ਰੋਲ ਪਲੇ ਕਰ ਸਕਦੀ ਆ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਡਿਲੀਵਰ ਕਰਨ ਦੇ ਲਈ, ਹੈ ਨਾ। ਉਸ ਤੋਂ ਇਲਾਵਾ ਪਬਲਿਕ ਸੇਫਟੀ ਅਤੇ ਲੋਕਾਂ ਦੀ ਕਾਫੀ ਸ਼ਿਕਾਇਤ ਰਹਿੰਦੀ ਆ ਕਿ ਵੀ ਪੁਲਿਸ ਦੀ ਜਿਹੜੀ ਹੈ ਇੱਥੇ ਵੀ ਜਿਹੜੀ ਹੈ ਪੈਟਰੋਲਿੰਗ ਹੈ ਉਹ ਬਹੁਤ ਘੱਟ ਆ, ਜਾਂ ਕਹਿ ਲਓ ਕਿ ਵੀ ਜਦੋਂ ਕੋਈ ਵਾਕਿਆ ਹੁੰਦਾ ਆ ਅਤੇ ਉਹ ਪੁਲਿਸ ਨੂੰ ਕਾਲ ਕਰਦੇ ਅਤੇ ਪੁਲਿਸ ਜਿਹੜਾ ਆ ਵੀ ਉਸ ਸੀਨ ਨੂੰ ਜਿਹੜਾ ਹੈ ਵੀ ਅਟੈਂਡ ਨਹੀਂ ਕਰਦੀ, ਹੈ ਨਾ। ਅਤੇ ਇਹ ਇੱਕ ਜਿਹੜਾ ਵੀ ਤਕਰੀਬਨ ਮੇਰੇ ਵਾਰਡ ਦੇ ਵਿੱਚ 5-6 ਜਿਹੜੇ ਏਰੀਏ ਆ ਜਾਂਦੇ ਆ, ਅਤੇ ਜਿਹਦੇ ਵਿੱਚ ਕੋਬਲ ਬੈਂਕ ਦਾ ਹਿੱਸਾ ਆ, ਸਟੈਥੁਲਾ ਆ, ਥੋਰਨਿਲ ਪਾਰਕ ਆ, ਰੌਕ ਬੈਂਕ ਆ ਅਤੇ ਮਾਊਂਟ ਐਟਕਿੰਸਨ ਆ। ਅਤੇ ਤਕਰੀਬਨ ਸਾਰੇ ਏਰੀਏ ਦੇ ਵਿੱਚ ਹੀ ਜਿੱਦਾਂ ਮੈਂ ਗਿਆ ਹਾਂ ਅਤੇ ਜਿਹੜੇ ਉੱਥੋਂ ਦੇ ਜਿਹੜੇ ਰਹਿਣ ਵਾਲੇ ਆ ਉਹਨਾਂ ਨੇ ਇੱਥੇ ਜਿਹੜੀ ਚਿੰਤਾ ਜ਼ਾਹਰ ਕੀਤੀ ਆ ਕਿ ਵੀ ਪਬਲਿਕ ਸੇਫਟੀ ਨੂੰ ਲੈ ਕੇ ਉਹ ਕਿਹੜੇ ਕਾਫੀ ਜਿਹੜੇ ਆ ਵੀ ਉਹ ਚਿੰਤਤ ਹੈਗੇ ਆ। ਅਤੇ ਉਸ ਤੋਂ ਇਲਾਵਾ ਅਸੀਂ ਕਹਿ ਸਕਦੇ ਹਾਂ ਕਿ ਇੱਦਾਂ ਪਾਰਕਾਂ ਹਾਲੇ ਉਨੀਆਂ ਉਸ ਲੈਵਲ ਦੀਆਂ ਪਾਰਕਾਂ ਵੀ ਹਾਲੇ ਨਹੀਂ ਡਿਵੈਲਪ ਹੋਈਆਂ ਜਿੱਥੇ ਕਿ ਸਾਡੇ ਬੱਚੇ ਜਾ ਕੇ ਖੇਡ ਸਕਣ, ਜਾਂ ਗਰਾਊਂਡਸ ਕਹਿ ਲਓ ਕਿ ਠੀਕ ਆ, ਜਾਂ ਜਿਹੜੇ ਸਾਡੇ ਬਜ਼ੁਰਗ ਆ ਕਿ ਉੱਥੇ ਜਾ ਕੇ ਜਿਹੜਾ ਆਪਣਾ ਥੋੜ੍ਹਾ ਟਹਿਲ ਕਦਮੀ ਜਿਹੜੀ ਕਰ ਸਕਣ, ਹੈ ਨਾ। ਅਤੇ ਉਸ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ ਕਿ ਵੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਵੀ ਜਿਹੜੀ ਪਬਲਿਕ ਟਰਾਂਸਪੋਰਟ ਆ ਉਹ ਇੱਕ ਜਿਹੜੀ ਆ ਵੀ ਸਹੂਲਤ ਹਰ ਇੱਕ ਬੰਦੇ ਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਆਪਣੀਆਂ ਕੁਛ ਬੀਬੀਆਂ ਹੁੰਦੀਆਂ ਜਾਂ ਆਪਣੇ ਬਜ਼ੁਰਗ ਆ ਜਿਹੜੇ ਕਿ ਨਹੀਂ ਡਰਾਈਵ ਕਰ ਸਕਦੇ, ਅਤੇ ਉਹਨਾਂ ਦੇ ਲਈ ਜਿਹੜੀ ਪਬਲਿਕ ਟਰਾਂਸਪੋਰਟ ਹੋਣੀ ਬਹੁਤ ਜ਼ਰੂਰੀ ਆ। ਅਤੇ ਇਸ ਤੋਂ ਇਲਾਵਾ ਜਿਹੜੇ ਕੌਂਸਲ ਦੇ ਵੀ ਜਿਹੜੇ ਆਪਣੇ ਹੋਰ ਜਿਹੜੇ ਉਹਨਾਂ ਦੇ ਅਧਿਕਾਰ ਦੇ ਵਿੱਚ ਆਉਂਦੇ, ਜਿਵੇਂ ਕਿ ਲੋਕਲ ਰੋਡਸ ਹੋ ਗਏ, ਉਹਨਾਂ ਦੇ ਵੀ ਸਾਡੇ ਏਰੀਏ ਦੇ ਵਿੱਚ ਜਿਹੜੀ ਆ ਵੀ ਕਾਫੀ ਖਸਤਾ ਹਾਲਤ ਹੈਗੀ ਆ, ਉਹਨਾਂ ਨੂੰ ਵੀ ਕਾਫੀ ਸੁਧਾਰ ਕਰਨ ਦੀ ਲੋੜ ਆ। ਅਤੇ ਮਤਲਬ ਮੇਰਾ ਜਿਹੜਾ ਹੈਗਾ ਆ ਕਿ ਵੀ ਮੈਂ ਇਹਨਾਂ ਚੀਜ਼ਾਂ ਨੂੰ ਪ੍ਰਾਇਓਰਟੀ ਦੇ ਤੌਰ 'ਤੇ ਪਹਿਲਾਂ ਕਰੂੰਗਾ। ਇਸ ਤੋਂ ਇਲਾਵਾ ਹੋਰ ਵੀ ਕਾਫੀ ਮੁੱਦੇ ਆ ਜਾਂ ਜਦੋਂ ਅਸੀਂ ਲੋਕਾਂ ਨੂੰ ਮਿਲਦੇ ਹਾਂ ਅਤੇ ਕਾਫੀ ਹੋਰ ਨਵੀਆਂ ਚੀਜ਼ਾਂ ਤੋਂ ਸਾਨੂੰ ਉਹ ਜਾਣੂ ਕਰਵਾਉਂਦੇ ਆ ਅਤੇ ਆਪਾਂ ਉਹਨਾਂ ਨੂੰ ਵੀ ਐਡਰੈਸ ਕਰਨਾ ਆ। ਪਰ ਜਿਹੜੇ ਮੇਨ ਮੁੱਦੇ ਆ ਅਤੇ ਇਹਨਾਂ 'ਤੇ ਜ਼ਿਆਦਾ ਵਰਕ ਕਰਨ ਦੀ ਜਿਹੜੀ ਲੋੜ ਹੈਗੀ ਆ ਜੀ। ਜਿੱਦਾਂ ਆਪਣੇ ਭਾਈਚਾਰੇ ਤੌਰ 'ਤੇ ਕਿਉਂਕਿ ਨੁਮਾਇੰਦੇ ਆ ਜਾਂ ਤੁਸੀਂ ਇੱਕ ਫੇਸ ਕਰ ਰਹੇ ਹੋ ਕਿ ਇੱਕ ਐਜ਼ ਏ ਇੰਡੀਅਨ ਜਾਂ ਇੱਕ ਸਿੱਖ ਦੇ ਤੌਰ ਦੇ ਉੱਤੇ ਕੈਂਡੀਡੇਟਸ ਤੁਸੀਂ ਹੈਗੇ ਹੋ, ਕਿੱਦਾਂ ਦਾ ਹੁੰਗਾਰਾ ਮਿਲ ਰਿਹਾ ਆ ਕਮਿਊਨਿਟੀ ਦੇ ਵਿੱਚੋਂ ਜਾਂ ਵੱਖ-ਵੱਖ ਜਿਹੜੀਆਂ ਕਮਿਊਨਿਟੀਜ਼ ਹੈਗੀਆਂ, ਕਿਉਂਕਿ ਮਲਟੀ ਕਲਚਰਲ ਦੇਸ਼ ਹੈਗਾ ਇਹ, ਕਿੱਦਾਂ ਲੱਗਦਾ ਆ ਬਾਕੀ ਤੁਹਾਡੇ ਕਿਉਂਕਿ ਮੁੱਦਿਆਂ ਦੇ ਉੱਤੇ ਜਿਹੜੀ ਗੱਲ ਹੈ, ਕਿਉਂਕਿ ਹੈਗੇ ਤਾਂ ਸਾਂਝੇ ਮੁੱਦੇ ਆ, ਕਿੱਦਾਂ ਲੱਗਦਾ ਤੁਹਾਨੂੰ? ਦੇਖੋ, ਸਾਨੂੰ ਕਮਿਊਨਿਟੀ ਤੋਂ ਤਾਂ ਬਹੁਤ ਵਧੀਆ ਹੁੰਗਾਰਾ ਆ ਰਿਹਾ ਹੈ ਅਤੇ ਕਾਫੀ ਹੋਰ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਉਹਨਾਂ ਤੋਂ ਵੀ ਕਾਫੀ ਵਧੀਆ ਹੁੰਗਾਰਾ ਆ ਰਿਹਾ, ਪਰ ਫਿਰ ਵੀ ਸਾਨੂੰ ਪਤਾ ਕੁਛ ਪਰਸੈਂਟੇਜ ਜਿਹੜੀ ਆ ਵੀ ਹੁਣ ਅਸੀਂ ਇੱਥੇ ਇਹਨਾਂ ਕੰਟਰੀਜ਼ ਦੇ ਵਿੱਚ ਆਏ ਹਾਂ ਅਤੇ ਕੁਛ ਪਰਸੈਂਟ ਜਿਹੜੀ ਵਸੋਂ ਹੁੰਦੀ ਹੈ ਕਿ ਜਿਹੜੀਆਂ ਵੀ ਤੁਹਾਨੂੰ ਦੇਖ ਕੇ ਨਹੀਂ ਜਰਦੀਆਂ, ਹੈ ਨਾ। ਉਹ ਤਾਂ ਆਈ ਥਿੰਕ ਸਾਰੇ ਦੇਸ਼ਾਂ ਦੇ ਵਿੱਚ ਇਹੀ ਹਾਲ ਆ ਕਿ ਹਾਂ ਉਹਨਾਂ ਤੋਂ ਇਲਾਵਾ ਜਿਹੜਾ ਵੀ ਬਹੁਤ ਵਧੀਆ ਹੈ, ਜਾਂ ਹੋਰ ਕਾਫੀ ਆਸਟ੍ਰੇਲੀਆ ਤੋਂ ਆਲੇ ਦੁਆਲੇ ਹੋਰ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਆ
ਤਾਂ ਉਹਨਾਂ ਵੱਲੋਂ ਵੀ ਚੰਗਾ ਵਧੀਆ ਭਰਮਾ ਹੁੰਗਾਰਾ ਮਿਲਦਾ ਹੈ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਕਿਉਂਕਿ ਮੁੱਦੇ ਨਵਾਂ ਏਰੀਆ ਆ ਤੇ ਮੁੱਦੇ ਤਕਰੀਬਨ ਸਾਰਿਆਂ ਦੇ ਸਾਂਝੇ ਹੀ ਆ। ਦੂਜਾ ਇਹ ਵੀ ਹੋ ਜਾਂਦਾ ਨਾ ਕਿ ਜਦੋਂ ਤੁਸੀਂ ਨਰੋਲ ਇੱਕ ਸਿੱਖੀ ਸਰੂਪ ਦੇ ਵਿੱਚ ਹੋ ਤੇ ਉਹਦੇ ਨਾਲ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਹਾਂ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਬਹੁਤੀਆਂ ਚੀਜ਼ਾਂ ਪਤਾ ਨਹੀਂ ਹੁੰਦੀਆਂ। ਜੋ ਤੁਸੀਂ ਉਹਨਾਂ ਦੇ ਵਿੱਚ ਵਿਚਰਦੇ ਹੋ, ਇਸ ਪੱਖੋਂ ਤੁਹਾਨੂੰ ਕਿੱਦਾਂ ਦਾ ਹੁੰਗਾਰਾ ਮਿਲਿਆ? ਨਹੀਂ ਦੇਖੋ, ਓਬਵੀਅਸਲੀ ਇਸ ਪੱਖ ਤੋਂ ਲੋਕਾਂ ਦਾ ਜਿਹੜਾ ਕਾਫੀ ਭਰੋਸਾ ਸਾਡੇ ਤੇ ਵੱਜਿਆ ਹੋਇਆ ਹੈ ਨਾ, ਕਿਉਂਕਿ ਆਪਾਂ ਕਾਫੀ ਲੰਮੇ ਸਮੇਂ ਤੋਂ ਜਿਹੜੇ ਆ ਵੀ ਇੱਦਾਂ ਦੇ ਚਾਹੇ ਸਮਾਜ ਸੁਧਾਰ ਕਹਿ ਲਓ, ਚਾਹੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਆਪਾਂ ਲੱਗੇ ਰਹਿੰਦੇ ਆ। ਚਾਹੇ ਕੋਵਿਡ ਦੇ ਦੌਰਾਨ ਜਿਹੜੇ ਆ ਵੀ ਜਿੱਦਾਂ ਫ੍ਰੀ ਫੂਡ ਸਰਵਿਸਿਜ਼ ਸੀਗੀਆਂ ਤੇ ਆਪਾਂ ਕਾਫੀ ਜਿਹੜੇ ਮਾਈਗ੍ਰੈਂਟਸ ਸੀਗੇ ਉਹਨਾਂ ਨੂੰ ਆਪਾਂ ਕਾਫੀ ਅਸਿਸਟ ਕੀਤਾ ਵੀ ਫਾਈਨੈਂਸ਼ੀਅਲੀ ਵੀ, ਜਿਨ੍ਹਾਂ ਦੀਆਂ ਜੌਬਸ ਚਲ ਗਈਆਂ ਸੀ ਇੰਟਰਨੈਸ਼ਨਲ ਸਟੂਡੈਂਟਸ ਦੀਆਂ, ਤੇ ਉਹਨਾਂ ਨੂੰ ਰੈਂਟਲ ਅਸਿਸਟੈਂਸ ਵੀ ਅਸੀਂ ਕਾਫੀ ਦਿੱਤੀ ਆ। ਤੇ ਉਸ ਤੋਂ ਇਲਾਵਾ ਜਦੋਂ ਉਹਨਾਂ ਨੂੰ ਜਿਹੜੇ ਨਵੇਂ ਸਟੂਡੈਂਟਸ ਆਉਂਦੇ ਸੀਗੇ ਤੇ ਉਹਨਾਂ ਨੂੰ ਆਪਾਂ 에ਅਰਪੋਰਟ ਤੋਂ ਪਿਕ ਕਰਨਾ ਜਾਂ ਉਹਨਾਂ ਦੇ ਲਈ ਅਕੋਮੋਡੇਸ਼ਨ ਦਾ ਅਰੇਂਜਮੈਂਟ ਕਰਨਾ ਤੇ ਉਹਨਾਂ ਨੂੰ ਜਿਹੜੀ ਮਾਈਗ੍ਰੇਸ਼ਨ ਅਸਿਸਟੈਂਸ ਸੀ ਉਹ ਵੀ ਅਸੀਂ ਪ੍ਰੋਵਾਈਡ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਤੇ ਇਸੇ ਕਰਕੇ ਉਸ ਤੋਂ ਬਾਅਦ ਵਿੱਚ ਮੈਂ ਇਸ ਪਾਸੇ ਜਿਹੜਾ ਮੇਰਾ ਕਿੱਤਾ ਹੈ ਉਹ ਵੀ ਮੇਰਾ ਮਾਈਗ੍ਰੇਸ਼ਨ ਜਿਹੜਾ ਕੰਸਲਟੈਂਸੀ ਹੈ ਮੇਰੀ ਆਪਣੀ। ਤੇ ਕਿਉਂਕਿ ਆਪਾਂ 2018 'ਚ ਇਹ ਚੀਜ਼ ਸਟਾਰਟ ਕੀਤੀ ਸੀ ਕਿ ਵੀ ਜਿਹਦੇ ਵਿੱਚ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜੀ ਸਹਾਇਤਾ ਕਰਦੇ ਸੀ, ਤੇ ਉੱਥੋਂ ਹੀ ਇੱਕ ਕਹਿ ਲਓ ਕਿ ਵੀ ਪਿੰਡ ਵੱਜਿਆ ਤੇ ਮੈਂ ਜਿਹੜਾ ਕੰਮ ਕਿੱਤੇ ਦੇ ਤੌਰ 'ਤੇ ਵੀ ਇਸ ਪਾਸੇ ਆ ਗਿਆ ਜੀ। ਤੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੇ ਅਸੀਂ ਚਾਹਾਂਗੇ ਕਿ ਉਦੋਂ ਬਾਅਦ ਦੇ ਵਿੱਚ ਵੀ ਇੱਕ ਡਿਟੇਲ ਆਪਾਂ ਜਿਹੜੇ ਟੌਪਿਕਸ ਦੇ ਉੱਤੇ ਗੱਲ ਕਰਾਂਗੇ ਕਿਤੇ ਸਟੂਡੀਓ ਦੇ ਵਿੱਚ ਬੈਠ ਕੇ। ਤੇ ਰਣਜੀਤ ਸਿੰਘ ਜੀ, ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਆ ਤੇ ਜੋ ਵੀ ਤੁਹਾਡੇ ਸੁਪਨੇ ਆ ਉਸ ਅਸੀਂ ਅਰਦਾਸ ਕਰਦੇ ਹਾਂ ਪੂਰੇ ਹੋਣ। ਤੇ ਮਿਲਾਂਗੇ ਅਗਲੀ ਵਾਰ ਨੂੰ। ਤੇ ਜੇ ਕੁਝ ਜਾਂਦੇ ਹੋਏ ਸਾਡੇ ਸਰੋਤੇ ਜਿਹੜੇ ਆ, ਸਾਡੇ ਦਰਸ਼ਕ ਆ, ਉਹਨਾਂ ਨੂੰ ਕੁਝ ਕਹਿਣਾ ਹੋਵੇ ਤਾਂ ਕਹਿ ਸਕਦੇ ਹੋ। ਹਾਂਜੀ ਬਿਲਕੁਲ, ਜਦੋਂ ਤੁਸੀਂ ਕਿਹਾ ਵੀ ਤੁਹਾਡੇ ਸੁਪਨੇ ਪੂਰੇ ਹੋਣ, ਦੇਖੋ ਸੁਪਨੇ ਮੇਰਾ ਤਾਂ ਕੋਈ ਸੁਪਨਾ ਨਹੀਂ ਹੈਗਾ, ਕਿਉਂਕਿ ਮੈਂ ਜਿਹੜੀ ਆਪਣੀ ਕਮਿਊਨਿਟੀ ਨੂੰ ਵੱਧਦੀ ਫੁੱਲਦੀ ਦੇਖਣਾ ਚਾਹੁੰਦਾ। ਸਿਰਫ ਆਪਣੀ ਕਮਿਊਨਿਟੀ ਨੂੰ ਜਿੰਨੀ ਵੀ ਜਿਹੜੀ ਸਾਡੀ ਲੋਕਲ ਕਮਿਊਨਿਟੀ ਹੈਗੀ ਆ, ਚਾਹੇ ਕਿ ਉਹ ਦੂਸਰੀਆਂ ਕੰਟਰੀਆਂ ਤੋਂ ਲੋਕ ਆ, ਕਿਉਂਕਿ ਅਸੀਂ ਇੱਥੇ ਜਿਹੜੀ ਇੱਕ ਸਾਡੀ ਇੱਕ ਭਾਈਚਾਰਕ ਸਾਂਝ ਆ, ਕਿਉਂਕਿ ਆਸਟ੍ਰੇਲੀਆ ਇੱਕ ਮਲਟੀਕਲਚਰਲ ਦੇਸ਼ ਹੈਗਾ ਆ ਤੇ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੀਆਂ ਕਮਿਊਨਿਟੀਜ਼ ਇੱਥੇ ਰਹਿੰਦੀਆਂ ਆ ਤੇ ਸਾਡੀ ਸਾਰਿਆਂ ਨਾਲ ਭਾਈਚਾਰਕ ਸਾਂਝ ਆ। ਤੇ ਆਪਾਂ ਤਾਂ ਇਹੀ ਚਾਹੁੰਦੇ ਹਾਂ ਕਿ ਸਾਰੇ ਇੱਕ ਦੂਜੇ ਨਾਲ ਪਿਆਰ ਨਾਲ ਮਿਲ ਜੁਲ ਕੇ ਰਹਿਣ ਤੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਵੀ ਬੇਸਿਕ ਲੋੜਾਂ ਆ ਤੇ ਉਹ ਪੂਰੀਆਂ ਹੋਣ। ਤੇ ਉਹ ਮੇਰੀ ਪੂਰੀ ਕੋਸ਼ਿਸ਼ ਰਹੂਗੀ ਵੀ ਜੇ ਮੈਨੂੰ ਉਹ ਲੋਕ ਜਿਤਾ ਕੇ ਅੱਗੇ ਭੇਜਦੇ ਆ ਤੇ ਮੈਂ ਉਹਨਾਂ ਦੀ ਜੋ ਉਹਨਾਂ ਨੇ ਮੇਰੇ 'ਤੇ ਭਰੋਸਾ ਕੀਤਾ ਆ ਤੇ ਜੋ ਵੀ ਉਹਨਾਂ ਦੀ ਲੋੜਾਂ ਵੀ ਮੈਂ ਉਹਨਾਂ ਨੂੰ ਪੂਰੀਆਂ ਕਰ ਸਕਾਂ ਜੀ। ਤੇ ਦੋਸਤੋ, ਇਹ ਸਨ ਸਰਦਾਰ ਰਣਜੀਤ ਸਿੰਘ ਜੀ, ਜਿਹੜੇ ਕਿ ਮਾਊਂਟ ਐਟਕਿੰਸਨ ਵਾਰਡ ਤੋਂ ਚੋਣ ਜਿਹੜੀ ਲੜ ਰਹੇ ਆ ਮਿਲਟਨ ਕੌਂਸਲ ਦੀ। ਤੇ ਤੁਸੀਂ ਜ਼ਰੂਰ ਇਹਨਾਂ ਦੀ ਸਪੋਰਟ ਕਰੋ, ਕਿਉਂਕਿ ਜਿਹੜੇ ਮੁੱਦੇ ਆ ਸਾਡੇ ਕਹਿ ਲਓ ਕਿ ਸਾਡੇ ਸਮਾਜ ਦੇ ਆ ਤੇ ਉਹਨਾਂ ਜਿਹੜੇ ਆ ਪੂਰੇ ਹੋਣ। ਤੇ ਸਾਡੀਆਂ ਜਿਹੜੀਆਂ ਸ਼ੁਭ ਇਛਾਵਾਂ ਇਹਨਾਂ ਦੇ ਨਾਲ ਨੇ। ਬਹੁਤ ਬਹੁਤ ਧੰਨਵਾਦ।